ਵਾਹਿਗੁਰੂ जी का खालसा वाहिगुरू जी की फतेह। मैं ਤੁਹਾਡੀ ਹੋਸਟ ਨੀਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ। ਐਂਡ ਡਾਕਟਰ ਸਾਹਿਬ ਅੱਜ 13 ਅਗਸਤ 2013 30 ਸਾਵਨ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦਾ ਸਿਲਸਿਲਾ ਸਾਡੇ ਦਰਸ਼ਕਾਂ ਵੱਲੋਂ ਆਈਆਂ ਪਿਆਰੀਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਤੇ ਸਾਡੀ ਪਹਿਲੀ ਈਮੇਲ ਆਈ ਹੈ ਈਸਟ ਅਫਰੀਕਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋਆਰਡੀਨੇਟਰ ਸਰਦਾਰ ਰਮਿੰਦਰ ਸਿੰਘ ਜੀ ਦੀ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਪਲੀਜ਼ ਇਸ ਈਮੇਲ ਨੂੰ 13 ਜਾਂ 14 ਅਗਸਤ ਦੇ ਪ੍ਰੋਗਰਾਮ ਵਿੱਚ ਜ਼ਰੂਰ ਪੜ੍ਹਨਾ। ਡਾਕਟਰ ਸਾਹਿਬ ਅੱਜ ਮੈਂ ਆਪ ਜੀ ਕੋਲ ਬੇਨਤੀ ਕਰਨੀ ਹੈ ਕਿ ਤੁਸੀਂ ਆਪਣੇ ਪ੍ਰੋਗਰਾਮ ਵਿੱਚ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰੋ ਕਿ 15 ਅਗਸਤ ਨੂੰ ਸਿੱਖ ਕੌਮ ਆਪਣੇ ਘਰਾਂ ਉੱਤੇ ਕੇਸਰੀ ਨਿਸ਼ਾਨ ਸਾਹਿਬ ਲਗਾ ਕੇ ਆਪਣੇ ਕੌਮੀ ਆਜ਼ਾਦਕਾਰ ਖਾਲਿਸਤਾਨ ਦੀ ਮੰਗ ਦਾ ਪ੍ਰਗਟਾਵਾ ਕਰਨ। 15 ਅਗਸਤ ਸਿੱਖਾਂ ਦੀ ਬਰਬਾਦੀ ਦਾ, ਸਿੱਖਾਂ ਦੀ ਗੁਲਾਮੀ ਦਾ ਦਿਨ ਹੈ। ਸਮੂਹ ਖਾਲਿਸਤਾਨੀ ਜਥੇਬੰਦੀਆਂ ਸਿੱਖ ਕੌਮ ਨੂੰ ਅਪੀਲ ਕਰਨ ਕਿ 15 ਅਗਸਤ ਨੂੰ ਆਪਣੇ ਘਰਾਂ ਉੱਤੇ ਕੇਸਰੀ ਨਿਸ਼ਾਨ ਸਾਹਿਬ ਲਗਾ ਕੇ ਆਪਣੇ ਆਜ਼ਾਦਕਾਰ ਖਾਲਿਸਤਾਨ ਦੀ ਮੰਗ ਦਾ ਪ੍ਰਗਟਾਵਾ ਕਰਨ ਅਤੇ ਹਰ ਸਿੱਖ ਆਪਣੇ ਘਰ ਕੇਸਰੀ ਨਿਸ਼ਾਨ ਸਾਹਿਬ ਪਿੰਡ ਸ਼ਹਿਰ ਵਿੱਚ ਲਗਾ ਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਤਾਂ ਕਿ ਸਿੱਖ ਕੌਮ ਦੇ ਬੱਚੇ ਨੂੰ ਪਤਾ ਲੱਗ ਸਕੇ ਕਿ ਸਿੱਖ ਹਮੇਸ਼ਾ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ। ਪਰ ਭਾਰਤ ਵਿੱਚ ਸਿੱਖਾਂ ਨੂੰ ਤੇ ਮੁਸਲਮਾਨ ਵੀਰਾਂ ਤੇ ਈਸਾਈ ਭਾਈਚਾਰੇ ਨਾਲ ਸੰਬੰਧਿਤ ਆਮ ਲੋਕਾਂ ਨੂੰ ਕੋ ਕੇ ਤੜਫਾ ਕੇ ਮਾਰਿਆ ਗਿਆ ਅਤੇ ਸਿੱਖ ਹੁਣ ਇਸ ਕਾਤਲਾਂ, ਬਲਾਤਕਾਰੀਆਂ ਤੇ ਲੁਟੇਰਿਆਂ ਦੇ ਦੇਸ਼ ਵਿੱਚ ਰਹਿਣਾ ਪਸੰਦ ਨਹੀਂ ਕਰਦੇ ਕਿਉਂਕਿ ਭਾਰਤ ਦੇਸ਼ ਵਿੱਚ ਤਾਂ ਇੱਥੋਂ ਤੱਕ ਕਿ ਹਿੰਦੂ ਧਰਮ ਨਾਲ ਸੰਬੰਧਿਤ ਧੀਆਂ ਭੈਣਾਂ ਵੀ ਇਹਨਾਂ ਰਾਮ ਭਗਤਾਂ ਤੋਂ ਸੁਰੱਖਿਅਤ ਨਹੀਂ ਹਨ ਤੇ ਇਹ ਭਾਰਤੀ ਸਿਸਟਮ ਦੂਸਰੇ ਧਰਮ ਦੀ ਕੀ ਰੱਖਿਆ ਕਰਨਗੇ। ਸੋ ਇਸ ਲਈ ਹਿੰਦੂ ਧਰਮ ਨਾਲ ਸੰਬੰਧਿਤ ਧੀਆਂ ਭੈਣਾਂ ਨੂੰ ਵੀ ਡਟ ਕੇ ਖਾਲਿਸਤਾਨ ਦੀ ਹਮਾਇਤੀ ਕਰਨੀ ਚਾਹੀਦੀ ਹੈ ਕਿਉਂਕਿ ਖਾਲਿਸਤਾਨ ਬਣਨ ਤੇ ਹਰ ਧਰਮ ਦਾ ਸਤਿਕਾਰ ਬਹਾਲ ਕੀਤਾ ਜਾਵੇਗਾ ਅਤੇ ਕਿਸੇ ਵੀ ਧਰਮ ਦੇ ਮੰਦਰ ਮਸਜਿਦ ਨੂੰ ਨਹੀਂ ਢਾਇਆ ਜਾਵੇਗਾ। ਸਿੱਖਾਂ ਦੇ ਸਾਰੇ ਮਸਲਿਆਂ ਦਾ ਸਿਰਫ ਤੇ ਸਿਰਫ ਇੱਕੋ ਇੱਕ ਹੱਲ ਹੈ, ਉਹ ਹੈ ਖਾਲਿਸਤਾਨ। ਖਾਲਿਸਤਾਨ ਜਿੰਦਾਬਾਦ। ਪੂਰਨ ਸਤਿਕਾਰ ਤੇ ਉਮੀਦ ਸਾਹਿਤ ਰਮਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਜੀ ਡਾਕਟਰ ਸਾਹਿਬ। ਅਸੀਂ ਵੀਰ ਰਮਿੰਦਰ ਸਿੰਘ ਜੀ ਦੇ ਬਹੁਤ ਧੰਨਵਾਦੀ ਹਾਂ। ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋਆਰਡੀਨੇਟਰ ਨੇ ਈਸਟ ਅਫਰੀਕਾ ਤੋਂ ਜੀ ਔਰ ਅਸੀਂ ਉਹਨਾਂ ਦੇ ਹੁਕਮ ਦੀ ਤਾਮੀਲ ਕਰਦੇ ਹਾਂ। ਅਸੀਂ ਅੱਜ 13 ਅਗਸਤ ਵਾਲੇ ਦਿਨ ਇਸ ਨੂੰ ਪੜ੍ਹ ਰਹੇ ਹਾਂ ਜੀ ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ। ਮੈਂ ਸਮਝਦਾ ਹਾਂ ਵੀ 66-67 ਸਾਲ ਜਿਹੜੇ ਕਿ ਅਸੀਂ ਭਾਰਤ ਦੇ ਨਕਸ਼ੇ ਵਿੱਚ ਕੱਢੇ ਨੇ ਔਰ ਇਸ ਤੋਂ ਇਲਾਵਾ ਉਹਨਾਂ ਨੇ ਮੁਸਲਮਾਨਾਂ, ਈਸਾਈਆਂ ਔਰ ਈਵਨ ਹਿੰਦੂਆਂ ਦੇ ਵੀ ਉਸ ਸਧਾਰਨ ਵਰਗ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦੀਆਂ ਬੱਚੀਆਂ ਦੇਸ਼ ਦੀ ਰਾਜਧਾਨੀ ਵਿੱਚ ਵੀ ਸੁਰੱਖਿਅਤ ਨਹੀਂ ਨੇ ਜੀ ਔਰ ਜਿਨ੍ਹਾਂ ਬਾਰੇ ਬਾਹਰਲੇ ਮੀਡੀਆ ਨੇ ਜਦੋਂ ਦਿੱਲੀ ਦੀ ਗੱਲ ਕੀਤੀ ਹੈ ਤਾਂ ਉਹਨਾਂ ਨੇ ਰੇਪ ਕੈਪੀਟਲ ਆਫ ਦਾ ਵਰਲਡ ਇਸ ਨੂੰ ਖਿਤਾਬ ਦਿੱਤਾ ਹੈ ਕਿ ਇਹ ਜ਼ਬਰ ਜ਼ਨਾ ਦੀ ਰਾਜਧਾਨੀ ਹੈ ਦੁਨੀਆ ਦੀ। ਇਸ ਤੋਂ ਵੱਧ ਕੇ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ। ਅਜੇ ਕਿਸੇ ਵੀ ਦੇਸ਼ ਦੇ ਰਿਮੋਟ ਏਰੀਏ 'ਚ, ਦੂਰ ਦੁਰਾਡੇ ਏਰੀਆ 'ਚ ਜਿੱਥੇ ਕਿ ਪੁਲਿਸ ਫੋਰਸ ਨਾ ਹੋਏ ਜਾਂ ਉਹਨਾਂ ਦੀਆਂ ਪੋਸਟਾਂ ਨਾ ਹੋਣ ਪੁਲਿਸ ਦੀਆਂ, ਕੋਈ ਐਸਾ ਵਰਤਾਰਾ ਹੁੰਦਾ ਹੈ ਉਹਨੂੰ ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਜਸਟੀਫਾਈ ਵੀ ਕਰਦੇ ਹੋ ਜੀ। ਪਰ ਰਾਜਧਾਨੀ ਜਿੱਥੇ ਦੁਨੀਆ ਦੇ ਸਾਰੇ ਦੇਸ਼ਾਂ ਦੀਆਂ ਐਮਬੈਸੀਆਂ ਨੇ, ਜਿੱਥੇ ਉਹਨਾਂ ਦੀਆਂ ਜਿਹੜੀਆਂ ਨੇ ਕੌਂਸੂਲੇਟਸ ਨੇ, ਸਾਰੀ ਸੁਰੱਖਿਆ ਹੈ, ਪਾਰਲੀਮੈਂਟ ਹੈ, ਪ੍ਰੈਜ਼ੀਡੈਂਟ ਹਾਊਸ ਹੈ ਔਰ ਉੱਥੇ ਹਰ ਚੱਪੇ ਦੇ ਉੱਤੇ ਪੁਲਿਸ ਫੋਰਸ ਜਿਹੜੀ ਆ ਉਹ ਹਰਲ ਕਰਦੀ ਫਿਰਦੀ ਜੀ ਜੀ ਔਰ ਇਹਦੇ ਬਾਵਜੂਦ ਜੇ ਰਾਜਧਾਨੀ ਸਭ ਤੋਂ ਜ਼ਿਆਦਾ ਅਸੁਰੱਖਿਅਤ ਹੈ ਤੇ ਬਾਕੀ ਦੇਸ਼ ਦਾ ਕੀ ਹਾਲ ਹੋਏਗਾ। ਇਹਦਾ ਮਤਲਬ ਇਹ ਨਹੀਂ ਹੈ ਵੀ ਬਾਕੀਆਂ 'ਚ ਹੁੰਦਾ ਨਹੀਂ, ਪਰ ਕਿਉਂਕਿ ਰਾਜਧਾਨੀ 'ਚ ਹੋਣ ਵਾਲੀ ਕੋਈ ਵੀ ਗੱਲ ਮੀਡੀਆ 'ਚ ਆ ਜਾਂਦੀ ਹੈ ਤੇ ਬਾਕੀ ਜਿਹੜੇ ਹਜ਼ਾਰਾਂ ਉੱਥੇ ਜਬਰ ਜਨਾਹ ਰੋਜ਼ਾਨਾ ਹੁੰਦੇ ਨੇ ਗਰੀਬ ਵਰਗ ਦੇ ਨਾਲ, ਦਲਿਤ ਵਰਗ ਦੇ ਨਾਲ, ਉਹ ਕਦੇ ਰਿਪੋਰਟ ਹੀ ਨਹੀਂ ਹੁੰਦੇ, ਪੁਲਿਸ ਤੱਕ ਪਹੁੰਚਦੇ ਹੀ ਨਹੀਂ ਜੀ ਔਰ ਅਸੀਂ ਸਮਝਦੇ ਹਾਂ ਵੀ ਸਿੱਖਾਂ ਦਾ ਖਾਸ ਤੌਰ 'ਤੇ ਜਦੋਂ ਹੀ ਇਹ 2 ਦਿਨ ਸਾਲ ਦੇ ਵਿੱਚ ਆਉਂਦੇ ਨੇ ਤੇ ਹਰ ਸੋਚਵਾਨ ਸਿੱਖ ਦਾ ਦਿਲ ਜਿਹੜਾ ਹੈ ਇਹ ਸੋਚਣ 'ਤੇ ਮਜਬੂਰ ਹੁੰਦਾ ਹੈ ਕਿ 47 ਦੇ ਦੌਰ 'ਚ ਸਾਡੀ ਲੀਡਰਸ਼ਿਪ ਜੇ ਸਿਆਣਪ ਤੋਂ ਕੰਮ ਲੈਂਦੀ, ਸਿਰਫ ਜਜ਼ਬਾਤੀ ਜਾਂ ਆਪ ਮੁਹਾਰਾਪਨ ਜਾਂ ਇੱਕ ਤਰਫਾ ਜਾਂ ਜਸਟ ਇੱਕ ਸੈਂਟੀਮੈਂਟਲ ਵਰਤਾਰਾ ਨਾ ਰੱਖਦੀ ਤੇ 66 ਸਾਲ ਪਹਿਲਾਂ ਸਾਡੇ ਕੋਲ ਆਪਣਾ ਇੱਕ ਮੁਲਕ ਹੁੰਦਾ, ਬਣ ਜਾਂਦਾ
ਜੀ ਤੇ ਅੱਜ ਅਸੀਂ ਇਹਨਾਂ 66 ਸਾਲਾਂ 'ਚ ਕਿੱਥੇ ਗਏ ਹੁੰਦੇ, ਕਿੱਥੇ ਪਹੁੰਚੇ ਹੁੰਦੇ ਕਿ ਅੱਜ ਸਾਡੀ ਫਰਾਂਸ ਜਾਂ ਬੈਲਜੀਅਮ ਜਾਂ ਇਟਲੀ ਦੇ 에ਅਰਪੋਰਟਾਂ ਤੇ ਦਸਤਾਰ ਰੁਲ ਰਹੀ ਹੁੰਦੀ। ਜੀ ਜੀ ਕੀ ਸਾਡੀ ਇੱਕ ਪੂਰੀ ਪੀੜ੍ਹੀ ਲੱਖ ਡੇਢ ਲੱਖ ਸਾਡੀ ਜਵਾਨੀ ਮਾਰੀ ਜਾ ਚੁੱਕੀ ਹੁੰਦੀ। ਜੀ ਕਿ ਅੱਜ ਸਾਡੀ ਸਾਰੀ ਜਵਾਨੀ ਡਰੱਗਸ ਦਾ ਸ਼ਿਕਾਰ ਹੁੰਦੀ। ਕਿ ਅੱਜ ਬਾਹਰਲੇ ਪ੍ਰਦੇਸ਼ਾਂ ਚੋਂ ਯੂਪੀ ਬਿਹਾਰ ਚੋਂ ਆਏ ਬਈਏ ਸਾਡੇ ਪੰਜਾਬ ਦੇ ਮਾਲਕ ਬਣਨ ਵੱਲ ਤੁਰੇ ਹੋਏ ਨੇ ਤੇ ਪੰਜਾਬ ਦੇ ਪੁੱਤ ਧੀਆਂ ਆਪਣੀ ਉਸ ਪਿਤਰੀ ਭੂਮੀ ਤੋਂ ਦੂਰ ਦੁਨੀਆ ਭਰ ਦੇ ਵਿੱਚ ਧੱਕੇ ਖਾ ਰਹੇ ਨੇ ਛੋਟੇ ਛੋਟੇ ਜੌਬਾਂ ਦੇ ਲਈ। ਜੀ ਜੀ ਸੋ ਇਹ ਸਾਰਾ ਵਰਤਾਰਾ ਅਲਟੀਮੇਟਲੀ ਆਜ਼ਾਦੀ ਦੇ ਨਾਲ ਜੁੜਿਆ ਹੋਇਆ ਔਰ ਉਹਨਾਂ ਨੇ ਜਿਵੇਂ ਕਨਕਲੂਡ ਕੀਤਾ ਕਿ ਅਲਟੀਮੇਟਲੀ ਸਾਡੇ ਸਾਰਿਆਂ ਮਸਲਿਆਂ ਦਾ ਹੱਲ ਹੀ ਖਾਲਿਸਤਾਨ ਹੈ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਤੁਹਾਡੇ ਕੋਲ ਆਪਣੀ ਕਿਸਮਤ ਘੜਨ ਦਾ ਹੱਕ ਹੁੰਦਾ ਹੈ, ਜੀ ਤੁਸੀਂ ਥੋੜਾ ਖਾ ਲੈਂਦੇ ਹੋ, ਤੁਸੀਂ ਤੰਗ ਦਸਤੀਆਂ 'ਚੋਂ ਗੁਜ਼ਰਦੇ ਹੋ, ਮੁਸ਼ਕਲਾਂ 'ਚੋਂ ਗੁਜ਼ਰਦੇ ਹੋ, ਪਰ ਤੁਹਾਡਾ ਆਪਣੇ ਲੋਕਾਂ ਦਾ ਆਪਣੇ ਉਸ ਵਤਨ ਦਾ ਇੱਕ ਡ੍ਰੀਮ ਹੁੰਦਾ ਹੈ। ਹੋ ਸਕਦਾ ਹੈ ਕਈ ਵਾਰ ਉਸ ਡ੍ਰੀਮ ਦੇ ਵਿੱਚ ਵੀ ਸਾਰੀਆਂ ਗੱਲਾਂ ਪੂਰੀਆਂ ਨਾ ਹੁੰਦੀਆਂ ਹੋਣ, ਪਰ ਤੁਹਾਡੇ ਕੋਲ ਇੱਕ ਸਪੇਸ ਤਾਂ ਹੁੰਦਾ ਹੈ ਜਿਹਦੇ 'ਚ ਤੁਸੀਂ ਐਕਟ ਕਰਨਾ ਹੁੰਦਾ ਹੈ। ਜੀ ਜੀ ਤੇ ਜਦੋਂ ਤੁਹਾਨੂੰ ਕਦੋਂ ਖਾਣ ਨੂੰ ਦੇਣਾ ਹੈ, ਕਿੰਨਾ ਦੇਣਾ ਹੈ, ਤੁਹਾਨੂੰ ਕੁਝ ਕਮਾਣ ਵੀ ਦੇਣਾ ਹੈ ਕਿ ਨਹੀਂ ਦੇਣਾ ਹੈ, ਤੁਹਾਡਾ ਪਾਣੀ ਤੁਹਾਡੇ ਤੋਂ ਖੋਹ ਕੇ ਤੁਹਾਨੂੰ ਕਿੰਨਾ ਦੇਣਾ ਹੈ ਤੇ ਬਾਕੀਆਂ ਨੂੰ ਕਿੰਨਾ ਲਟਾਣਾ ਹੈ, ਇਹ ਤਾਂ ਉਹੀ ਕਹਾਣੀ ਹੈ ਕਿ ਜਿਵੇਂ ਬਾਂਦਰਾਂ ਦੀ ਲੜਾਈ ਬਿੱਲੀ ਮੀਡੀਏਸ਼ਨ ਕਰਦੀ ਹੈ। ਜੀ ਜੀ ਔਰ ਇਸ ਹਾਲਾਤ 'ਚ ਜਦੋਂ ਅਸੀਂ 15 ਅਗਸਤ ਔਰ 26 ਜਨਵਰੀ ਇਹ ਦੋਨੋਂ ਦਿਨ ਗੁਜ਼ਰਦੇ ਨੇ ਜੀ ਤੇ ਸਾਡੇ ਸਾਹਮਣੇ ਇਹ ਸਿਰਫ ਕਾਲੇ ਦਿਨ ਹੀ ਨਹੀਂ ਨੇ। ਕਾਲਾ ਸ਼ਬਦ ਵੀ ਜਿਹੜਾ ਹੈ ਇਸ ਦੇ ਸਾਹਮਣੇ ਛੋਟਾ ਲੱਗਦਾ ਹੈ। ਜਿੰਨੀ ਵੱਡੀ ਬਿਟਰੇਅਲ, ਜਿੰਨੀ ਵੱਡੀ ਗੱਦਾਰੀ, ਜਿੰਨੀ ਵੱਡੀ ਬ੍ਰੀਚ ਆਫ ਟਰਸਟ ਦੀ ਗੱਲ ਸਿੱਖਾਂ ਦੇ ਨਾਲ ਹੋਈ ਔਰ ਅਸੀਂ ਇੱਕ ਗੁਲਾਮੀ ਚੋਂ ਨਿਕਲੇ ਜਿਸ ਗੁਲਾਮੀ ਨੂੰ ਤੋੜਨ ਲਈ ਅਸੀਂ 80% ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ। ਜੀ ਸਾਡੇ ਸਰਾਭੇ, ਸਾਡੇ ਭਗਤ ਸਿੰਘ, ਸਾਡੇ ਜਨਰਲ ਮੋਹਨ ਸਿੰਘ ਜੀ, ਸਾਡੇ ਉਹ ਸਾਰੇ ਹੀ, ਉਹ ਗਦਰ ਦੀ ਪਾਰਟੀ ਹੋਏ, ਉਹ ਬੱਬਰ ਅਕਾਲੀ ਹੋਣ, ਉਹ ਆਜ਼ਾਦ ਹਿੰਦ ਫੌਜ ਵਿਚਲੇ 42,000 ਚੋਂ 33-34,000 ਸਿੱਖ ਹੋਣ, ਜੀ ਉਹਨਾਂ ਸਾਰਿਆਂ ਨੇ ਕੁਰਬਾਨੀਆਂ ਕੀਤੀਆਂ। ਪਰ ਜਦੋਂ ਕੁਰਬਾਨੀਆਂ ਦਾ ਸਿਲਾ ਲੈਣ ਦਾ ਵੇੜਾ ਆਇਆ ਤੇ ਉਹ ਜਿਵੇਂ ਮੈਂ ਅਕਸਰ ਇਹ ਪਿਆਰਾ ਸਿੰਘ ਨਿਰਛਲ ਇੱਕ ਸਟੇਜੀ ਕਵੀ ਹੋਏ ਨੇ, ਜੀ ਅੰਮ੍ਰਿਤਸਰ ਸ਼ਹਿਰ ਦੇ ਉਹ ਰਹਿਣ ਵਾਲੇ ਸੀ। ਅਕਸਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਪੰਜਾਬੀ ਸੂਬੇ ਦੇ ਮੋਰਚੇ ਵੇਲੇ, ਬਾਅਦ 'ਚ ਵੀ ਧਰਮਯੁੱਧ ਮੋਰਚੇ ਵੇਲੇ ਉਹ ਜਿਹੜੇ ਨੇ ਆਪਣੀ ਤਾਜ਼ਾ ਨਜ਼ਮ ਜਿਹੜੀ ਉਹਨਾਂ ਨੇ ਲਿਖੀ ਹੁੰਦੀ ਸੀ ਉਹ ਸੁਣਾਉਂਦੇ ਹੁੰਦੇ ਸੀ। ਜੀ ਮੇਰੇ ਨਾਲ ਵੀ ਉਹਨਾਂ ਨੂੰ ਜਿਹੜਾ ਮੈਨੂੰ ਉਹਨਾਂ ਦੇ ਨਾਲ ਮਿਲਣ ਦਾ ਮੌਕਾ 2-3 ਵਾਰ ਮਿਲਿਆ। ਜੀ 84 ਤੋਂ ਬਾਅਦ ਵੀ ਖਾਲਸਾ ਕਾਲਜ ਜਲੰਧਰ ਦੇ ਵਿੱਚ ਇੱਕ ਬਹੁਤ ਵੱਡਾ ਸਮਾਗਮ ਹੋਇਆ ਸੀ। ਬੀਬੀ ਵਿਮਲ ਕੌਰ ਖਾਲਸਾ ਜੀ ਸਿੰਘਣੀ, ਸ਼ਹੀਦ ਬੇਅੰਤ ਸਿੰਘ, ਉਹਨਾਂ ਦੇ ਛੋਟੇ ਉਦੋਂ ਬੱਚੇ ਸੀ, ਨਾਲ ਸੀ। ਉਸ ਸਮਾਗਮ 'ਚ ਵੀ ਉਹਨਾਂ ਨੇ ਇੱਕ ਨਜ਼ਮ ਸੁਣਾਈ ਸੀ ਜੀ ਤੇ ਉਹਨਾਂ ਦੀ ਇੱਕ ਜਿਹੜੀ ਲਾਈਨ ਹੈ ਉਹ ਸਾਰੀ ਕਹਾਣੀ ਸਾਡੀ ਕਹਿ ਦਿੰਦੀ ਹੈ। ਤੇ ਉਹ ਇਹ ਕਹਿੰਦੇ ਸੀ ਆਪਣੀ ਉਸ ਨਜ਼ਮ ਦੇ ਵਿੱਚ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਬਣਾਉਣ ਦੇ ਯਾਰ ਹੀ ਰਹੇ। ਅਸੀਂ ਕਹਾਣੀ ਹੁਣ ਸੁਣਾਈ ਜਾਈ ਹੈ ਵੀ ਕਿੰਨੀਆਂ ਕੁਰਬਾਨੀਆਂ ਅਸੀਂ ਕੀਤੀਆਂ, ਕਿੱਥੇ ਕੀਤੀਆਂ, ਬਾਜ਼ੀ ਤਾਂ ਭਾਨੇ ਸ਼ਾਹ ਲੈ ਗਏ। ਜੀ ਜੀ ਸੋ ਉਹਨਾਂ ਨੇ ਜਿਹੜੀ ਇਹ ਕਾਲ ਦਿੱਤੀ ਹੈ, ਕਿਉਂਕਿ ਜ਼ਾਹਰ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋਆਰਡੀਨੇਟਰ ਨੇ ਜੀ ਔਰ ਉਹਨਾਂ ਨੇ ਪਾਰਟੀ ਲੀਡਰਸ਼ਿਪ ਦੇ ਨਾਂ ਥੱਲੇ ਹੀ ਅਫੀਸ਼ੀਅਲ ਉਹਨਾਂ ਦੇ ਲੈਟਰ ਹੈਡ ਦੇ ਉੱਤੇ ਉਹਨਾਂ ਦੀ ਇਹ ਲਿਖਤ ਹੈ ਜੀ ਕਿ ਸਾਰੇ ਸਿੱਖ ਜਿਹੜੇ ਨੇ ਉਹ ਆਪਣੇ ਘਰਾਂ ਦੇ ਬਾਹਰ ਕੇਸਰੀ ਝੰਡੇ ਲਹਿਰਾਣ ਜੀ ਔਰ ਗਲੀ ਗਲੀ, ਕੂਚੇ ਕੂਚੇ, ਪਿੰਡ ਪਿੰਡ, ਸ਼ਹਿਰ ਸ਼ਹਿਰ ਇਹ ਸੁਨੇਹਾ ਦਿੱਤਾ ਜਾਏ ਕਿ ਭਾਈ ਇਨਫ ਇਜ਼ ਇਨਫ, ਇਹ ਸਾਡਾ ਤੁਹਾਡੇ ਨਾਲ ਕੋਈ ਗੁਜ਼ਾਰਾ ਨਹੀਂ ਹੈ ਔਰ ਅਸੀਂ ਆਪਣਾ ਆਜ਼ਾਦ ਦੇਸ਼ ਚਾਹੁੰਦੇ। ਵੈਸੇ ਸਮੇਂ-ਸਮੇਂ ਇਹ ਪ੍ਰਗਟਾਵਾ ਸਿੱਖ ਕਰਦੇ ਵੀ ਰਹੇ ਨੇ। ਜਿਵੇਂ ਭਾਈ ਬਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਦੀ ਫਾਂਸੀ ਦੀ ਸਜ਼ਾ ਦੇ ਲਈ ਬਲੈਕ ਵਾਰੰਟ ਕੱਢ ਦਿੱਤੇ ਗਏ ਸੀ, ਉਹਨਾਂ ਨੇ ਕਾਲ ਦਿੱਤੀ ਸਾਰਾ ਪੰਜਾਬ ਕੇਸਰੀ ਰੰਗ 'ਚ ਰੰਗਿਆ ਗਿਆ। ਔਰ ਇੱਕ ਸੱਜਣ ਉੱਥੇ ਉਹਨਾਂ ਦੀ YouTube ਤੇ ਵੀਡੀਓ ਹੈ, ਉਹਨਾਂ ਨੇ ਕਿਹਾ ਕਿ ਜੀ ਅਸੀਂ 1999 'ਚ ਵੀ 300 ਸਾਲਾ ਖਾਲਸਾ ਸਿਰਜਣਾ ਦਿਵਸ ਦੇਖਿਆ ਜਦੋਂ ਕਿ ਬੜਾ ਉਤਸ਼ਾਹ ਸੀ ਪੰਜਾਬ ਦੇ ਵਿੱਚ, ਕੇਸਰੀ ਰੰਗ ਚਾਰ ਚਫੇਰੇ ਸੀ। ਪਰ ਇੰਨੇ ਕੇਸਰੀ ਝੰਡੇ ਤੇ ਇੰਨਾ ਕੇਸਰੀ ਪੰਜਾਬ ਉਦੋਂ ਵੀ ਨਹੀਂ ਸੀ 300 ਸਾਲਾਂ ਦੇ ਮੌਕੇ ਜਿੰਨਾ ਕਿ ਇਸ ਮੌਕੇ ਦੇ ਉੱਤੇ ਹੋਇਆ ਜਦੋਂ ਕਿ ਸਾਰੀ ਕੌਮ ਨੇ ਇਕਜੁੱਟਤਾ ਦਾ, ਸੋਲੀਡੈਰਿਟੀ ਦਾ ਵਿਖਾਵਾ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਇਸ 15 ਅਗਸਤ ਨੂੰ ਲੈ ਕੇ ਜਿੱਥੇ ਕਿ ਥਾਂ ਥਾਂ ਤੇ ਜਿਹੜੇ ਬਹੁ ਗਿਣਤੀ ਭਾਈਚਾਰੇ ਵਾਲੇ ਨੇ ਉਹ ਪੈਰੇਡਸ ਕੱਢ ਰਹੇ ਨੇ। ਇੰਡੀਆ ਡੇ ਪੈਰੇਡ ਇੱਥੇ ਵੀ ਹੋ ਰਹੀ ਹੈ ਵੀਕਐਂਡ ਤੇ ਔਰ ਮੈਂ ਖਬਰਾਂ 'ਚ ਦੇਖ ਰਿਹਾ ਸੀ ਕਿ ਅੰਨਾ ਹਜ਼ਾਰੇ
ਜਿਹਨੇ ਕਿ ਕਰਪਸ਼ਨ ਦੇ ਖਿਲਾਫ ਡਰਾਈਵਰ ਫੌਜ ਦੇ ਵਿੱਚ ਰਿਹਾ ਹੈ, ਗਾਂਧੀਅਨ ਬਣਿਆ ਹੋਇਆ ਵੈਸੇ ਜੀ। ਉਹਨੇ ਪਰੇਡ ਨੂੰ ਲੀਡ ਕਰਨਾ ਹੈ, ਇੱਥੇ ਹੋਰ ਥਾਵਾਂ ਤੇ ਵੀ ਉਹਨੇ ਜਾਣਾ ਹੈ। ਜੀ। ਸੋ ਥਾਂ ਥਾਂ ਤੇ ਸਾਡੇ ਵੀ ਸਿੱਖ ਵੀਰ ਭੈਣਾਂ, ਜਿਵੇਂ ਟੋਰਾਂਟੋ ਦੀ ਗੱਲ ਕੱਲ ਹੋ ਰਹੀ ਸੀ ਕਿ ਆਲਰੇਡੀ ਉਹਨਾਂ ਨੇ ਪਿਛਲੇ ਵੀਕਐਂਡ ਪਰੇਡ ਕੀਤੀ ਹੈ, ਉੱਥੇ ਸਿੱਖਾਂ ਨੇ ਜ਼ੋਰਦਾਰ ਪ੍ਰੋਟੈਸਟ ਕੀਤਾ ਹੈ। ਜੀ। ਔਰ ਕੈਲੀਫੋਰਨੀਆ 'ਚ ਕਮਿੰਗ ਵੀਕਐਂਡ ਸੰਡੇ ਉਹਨਾਂ ਦੀ ਪਰੇਡ ਹੈ, ਔਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਫਰੀਮੌਂਟ ਸ਼ਹਿਰ 'ਚੋਂ ਕਰਦੇ ਨੇ। ਜਦੋਂ ਮੈਂ ਕੈਲੀਫੋਰਨੀਆ ਰਿਹਾ ਹਾਂ ਲਗਭਗ 1988 ਤੋਂ ਲੈ ਕੇ 1994 ਤੱਕ, ਜੀ, ਤੇ ਉਦੋਂ ਤੋਂ ਹੀ ਅਸੀਂ ਇਹ ਲਗਾਤਾਰਤਾ ਨਾਲ ਸ਼ੁਰੂ ਕੀਤਾ ਸੀ ਵੀ ਜਿੱਥੇ ਉਹਨਾਂ ਦੀ ਪੈਰੇਡ ਹੋਣੀ ਹੈ ਉਹ ਪੈਰੇਡ ਕੱਢ ਕੇ ਜਾਂਦੇ ਨੇ, ਅਸੀਂ ਉੱਥੇ ਪ੍ਰੋਟੈਸਟ ਕਰਦੇ ਸੀ। ਔਰ ਇਸ ਗੱਲ ਲਈ ਮੈਂ ਸਮਝਦਾ ਹਾਂ ਵੀ ਸਾਡੇ ਕੈਲੀਫੋਰਨੀਆ ਦੇ ਸਿੱਖ ਨੌਜਵਾਨ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਪਿਛਲੇ 27-28 ਸਾਲ 'ਚ ਇਹ ਸਾਰਾ ਪੈਟਰਨ ਜਿਹੜਾ 84 ਤੋਂ ਬਾਅਦ ਜਾਰੀ ਰੱਖਿਆ ਹੋਇਆ ਹੈ। ਉਹਨਾਂ ਨੂੰ ਅਨਚੈਲੰਜ ਨਹੀਂ ਜਾਣ ਦਿੱਤਾ ਜਾਂਦਾ। ਇਸ ਵਾਰ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਉੱਥੇ ਪ੍ਰੋਟੈਸਟ ਹੋ ਰਹੇ ਨੇ, ਕਈ ਥਾਵਾਂ ਤੇ ਕੈਂਡਲ ਲਾਈਟ ਵਿਜਲ ਹੋਣਗੇ, ਪ੍ਰੋਟੈਸਟ ਹੋਣਗੇ। ਔਰ ਮੈਂ ਬਿਲਕੁਲ ਉਹਨਾਂ ਦੀ ਅਪੀਲ ਨੂੰ ਐਂਡੋਰਸ ਕਰਦਾ ਹਾਂ ਕਿ ਵੱਧ ਤੋਂ ਵੱਧ ਆਪਣੇ ਘਰਾਂ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਏ ਜਾਣ, ਔਰ ਐਟਲੀਸਟ ਅਸੀਂ ਉਸ ਦਿਨ ਦੀ ਅਰਦਾਸ ਦੇ ਵਿੱਚ ਆਪਣੇ ਗੁਰੂ ਕੋਲੋਂ ਇਹ ਜ਼ਰੂਰ ਮੰਗੀਏ ਕਿ ਸਤਿਗੁਰੂ ਕੌਮ ਦੀ ਗੁਲਾਮੀ ਦੇ ਸੰਗਲ ਕੱਟੇ, ਔਰ ਅਸੀਂ ਵੀ ਇਹ ਰਿਜ਼ੋਲਵ ਕਰੀਏ ਕਿ ਅਸੀਂ ਸਿਰਫ ਗੱਲਾਂ ਤੱਕ ਮਹਿਦੂਦ ਨਹੀਂ ਰਹਿਣਾ। ਆਪਣੀ ਆਜ਼ਾਦੀ, ਇਹ ਗੁਲਾਮੀ ਦੇ ਸੰਗਲ ਕੱਟਣ ਲਈ ਜਿਹੜਾ ਸਾਨੂੰ ਵੀ ਆਪਣਾ ਤਨ ਮਨ ਧਨ ਜੋ ਵੀ ਅਸੀਂ ਇਹਨਾਂ ਚੋਂ ਤਿੰਨੋਂ ਕਰ ਦਈਏ ਕੁਰਬਾਨ, ਤੇ ਕੁਛ ਵੀ ਨਥਿੰਗ ਲਾਈਕ ਦੈਟ, ਪਰ ਚਲੋ ਘੱਟੋ ਘੱਟ ਕੁਛ ਨਹੀਂ ਤਾਂ ਥੋੜਾ ਜਿਹਾ ਧਨ ਹੀ ਜੇਬ 'ਚ ਹੱਥ ਪਾ ਕੇ ਬਟੂਏ 'ਚੋਂ ਕਦੇ ਕੱਢ ਦਿਆ ਕਰੋ। ਜਿਹੜੇ ਲੋੜਵੰਦ ਨੇ, ਪਰਿਵਾਰ ਨੇ, ਜਾਂ ਜਿਹੜੇ ਇਸ ਪਾਸੇ ਲੱਗੇ ਹੋਏ ਨੇ ਉਹਨਾਂ ਲਈ ਧਨ ਨਹੀਂ ਦਿੱਤਾ ਜਾਂਦਾ, ਧਨ ਨਹੀਂ ਦਿੱਤਾ ਜਾਂਦਾ, ਚਲੋ ਮਨ ਨਾਲ ਹੀ ਘੱਟੋ ਘੱਟ 2 ਵੇਲੇ ਗੁਰੂ ਚਰਨਾਂ 'ਚ ਅਰਦਾਸ ਕਰ ਦਿਓ ਜੀ। ਔਰ ਹਮੇਸ਼ਾ ਇਹ ਚਾਹਨਾ ਰੱਖੋ, ਜਿਵੇਂ ਉਹ ਕ੍ਰਿਸਚੀਅਨਿਟੀ 'ਚ ਹੈਗਾ ਕਿ ਦੇ ਆਲਸੋ ਸਰਵ ਹੂ ਸਟੈਂਡ ਐਂਡ ਵੇਟ, ਜਿਹੜੇ ਇੰਤਜ਼ਾਰ ਕਰਦੇ ਨੇ ਕਿ ਭਾਈ ਅਸੀਂ ਸਰਵ ਕਰਾਂਗੇ, ਮਨ ਦੇ ਵਿੱਚ ਜ਼ਰੂਰ ਰਹੇ। ਔਰ ਮੈਂ ਬਹੁਤ ਧੰਨਵਾਦ ਕਰਦਾ ਵੀਰ ਰਮਿੰਦਰ ਸਿੰਘ ਜੀ ਦਾ ਕਿ ਉਹਨਾਂ ਨੇ ਸਾਨੂੰ ਲਿਖਿਆ ਜੀ। ਸਾਡੀ ਅਗਲੀ ਈਮੇਲ ਸੈਨ ਹੋਜ਼ੇ ਤੋਂ ਬੇਟੀ ਮਨਦੀਪ ਕੌਰ ਜੀ ਦੀ ਹੈ। ਇਹ ਲਿਖਦੇ ਹਨ, ਅੰਕਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਤੁਹਾਡੇ ਮਾਤਾ ਜੀ ਦੇ ਵਿਛੋੜੇ ਦਾ ਸੁਣ ਕੇ ਬਹੁਤ ਦੁੱਖ ਹੋਇਆ। ਅਸੀਂ ਤੁਹਾਡੇ ਨਾਲ ਡੂੰਘੀ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ। ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਸਿੱਖ ਪੰਥ ਉਸ ਮਾਤਾ ਦਾ ਹਮੇਸ਼ਾ ਸ਼ੁਕਰਗੁਜ਼ਾਰ ਰਹੇਗਾ ਜਿਸ ਨੇ ਪੰਥ ਨੂੰ ਇੱਕ ਸਿਆਣਾ ਅਤੇ ਨਿਮਰਤਾ ਨਾਲ ਭਰਪੂਰ ਇਨਸਾਨ ਦਿੱਤਾ। ਅੰਕਲ ਜੀ, ਤੁਹਾਡਾ ਪ੍ਰੋਗਰਾਮ ਸੁਣ ਕੇ ਸਾਡੇ ਗਿਆਨ ਵਿੱਚ ਬਹੁਤ ਵਾਧਾ ਹੁੰਦਾ ਹੈ। ਚੰਗਾ ਹੋਵੇ ਕਿ ਤੁਸੀਂ ਆਪਣੇ ਪ੍ਰੋਗਰਾਮ ਵਿੱਚ ਕਦੀ-ਕਦਾਈ ਕਿਸੇ ਪੁਸਤਕ ਨੂੰ ਪੜ੍ਹਨ ਦੀ ਸਲਾਹ ਦਿਓ ਤਾਂ ਕਿ ਸਾਡੇ ਗਿਆਨ ਦਾ ਦਾਇਰਾ ਹੋਰ ਵੀ ਵਿਸ਼ਾਲ ਹੋ ਸਕੇ। ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਬੇਟੀ ਮਨਦੀਪ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਬੜੇ ਪਿਆਰ ਵਾਲੇ ਔਰ ਉਤਸ਼ਾਹ ਵਾਲੇ ਸ਼ਬਦ ਕਹੇ ਨੇ ਜੀ। ਵਡਿਆਈ ਸਤਿਗੁਰੂ ਦੀ ਹੈ। ਅਸੀਂ ਤਾਂ ਯਤਨ ਕਰਦੇ ਹਾਂ ਕਿ ਇੱਕ ਸਿੱਖ ਦੇ ਨਾਤੇ ਜੋ ਗੁਰੂ ਨੇ ਸਿੱਖ ਤੋਂ ਐਕਸਪੈਕਟ ਕੀਤਾ ਹੈ, ਜੋ ਸਿੱਖ ਨੂੰ ਬਖਸ਼ਿਆ, ਔਰ ਜੋ ਸਾਡਾ ਗੁਰਮਤਿ ਆਦੇਸ਼ ਹੈ ਕਿ ਇੱਕ ਸਿੱਖ ਜਿਸ ਕਿਸਮ ਦਾ ਜੀਵਨ ਜਿਹੜਾ ਹੈ ਗੁਰੂ ਨੂੰ ਭਾਉਂਦਾ ਹੈ, ਗੁਰਮਤਿ ਦੀ ਰੋਸ਼ਨੀ ਵਿੱਚ ਜੀਵੇ। ਅਸੀਂ ਤਾਂ ਉਹਦੇ ਨੇੜੇ ਤੇੜੇ ਵੀ ਨਹੀਂ ਹੈ ਪਰ ਫਿਰ ਵੀ ਬੱਚੀ ਦਾ ਬਹੁਤ ਧੰਨਵਾਦ। ਉਹਨਾਂ ਨੇ ਜਿਹੜੀ ਸੁਜੈਸ਼ਨ ਦਿੱਤੀ ਹੈ ਜੀ, ਅਸਲ 'ਚ ਇਹ ਜਦੋਂ ਦਾ ਇੰਟਰਨੈਟ ਜਾਂ ਗੂਗਲ ਜੀ ਮਹਾਰਾਜ ਆਏ, ਇਸ ਨੇ ਕਿਤਾਬਾਂ ਪੜ੍ਹਨ ਦਾ ਰੁਝਾਨ ਹੀ ਘਟਾ ਦਿੱਤਾ। ਨਹੀਂ ਤਾਂ ਮੈਂ ਅਕਸਰ ਖੁਦ ਵੀ 1 ਜਾਂ 2 ਕਿਤਾਬਾਂ ਮਹੀਨੇ ਦੇ ਵਿੱਚ ਜਿਹੜੀਆਂ ਵੀ ਕੋਈ ਨਵੀਆਂ ਪਬਲੀਕੇਸ਼ਨਸ ਨੇ ਉਹ ਪੜ੍ਹਦਾ ਸੀ। ਸਾਲ ਦੀਆਂ 22-24 ਕਿਤਾਬਾਂ ਹੋ ਜਾਂਦੀਆਂ ਸੀ ਜੀ। ਕਈ ਵਾਰ ਕੈਲੀਫੋਰਨੀਆ ਤੋਂ ਵਾਸ਼ਿੰਗਟਨ ਫਲਾਈ ਕਰਦੇ ਹੀ 6 ਘੰਟੇ ਦੀ ਇਹ ਫਲਾਈਟ ਹੁੰਦੀ ਹੈ, 5.5 ਘੰਟੇ ਦੀ ਇੱਕ ਅੱਧੀ ਕਿਤਾਬ ਪੜ੍ਹੀ ਜਾਂਦੀ ਸੀ ਜੀ। ਪਰ ਹੁਣ ਕਿਉਂਕਿ ਟੁੱਟਵੀਂ ਫੁੱਟਵੀਂ ਜਾਣਕਾਰੀ ਤੇ ਕੁਝ ਥੋੜਾ ਬਹੁਤ TV 84 ਦੇ ਹਵਾਲੇ ਨਾਲ ਵੀ ਰੁਝੇਵੇਂ ਜ਼ਿਆਦਾ ਹੋਏ ਨੇ, ਪਰ ਇਹਨਾਂ ਦਾ ਜਿਹੜਾ ਸੁਝਾਅ ਹੈ ਬੜਾ ਕ੍ਰੀਏਟਿਵ ਕੰਸਟਰਕਟਿਵ ਹੈ। ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਵੀ ਮੈਂ ਹੁਣ ਸੁਝਾਅ ਤਾਂ ਉਹੀ ਦੇ ਸਕਦਾ ਕਿਤਾਬ ਪੜ੍ਹਦਾ ਜਿਹੜੀ ਆਪ ਪੜ੍ਹੀ ਹੋਏਗੀ, ਮੁੜ ਕੇ ਉਹਦੇ 'ਚ ਇਹ ਨਹੀਂ ਨਾ ਹੈ। ਅੱਜ ਕੱਲ੍ਹ ਤਾਂ ਬੁੱਧੀਜੀਵੀ ਲਿਖਦੇ ਕੁਛ ਨੇ, ਬਾਹਰ ਟਾਈਟਲ ਕੁਛ ਹੁੰਦਾ, ਵਿੱਚੋਂ ਕੁਛ ਹੋਰ ਹੁੰਦਾ ਜੀ। ਲੇਕਿਨ ਬਹੁਤ ਬਹੁਤ ਬੱਚੀ ਮਨਦੀਪ ਕੌਰ ਦਾ ਧੰਨਵਾਦ ਜੀ। ਡਾਕਟਰ ਸਾਹਿਬ ਹੁਣ ਵੇਲਾ ਹੋ ਗਿਆ ਇੱਕ ਛੋਟੇ ਬ੍ਰੇਕ ਦਾ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।